ਹਾਂ, ਹੋਰ ਮੁੱਦਿਆਂ ਦੇ ਉੱਤੇ ਮੈਂ ਦੇਖ ਰਿਹਾ ਵੀ ਕਾਫੀ ਕੁਛ ਜਿਹੜਾ ਹਰਜੋਤ ਸਿੰਘ ਜੀ ਜੀ ਸਰਗਰਮੀ ਕਈ ਚੀਜ਼ਾਂ ਦੇ ਜਿਹਦਾ ਉੱਤੇ ਕੋਈ ਜਿਹੜੀ ਲੈਣਾ ਚੱਲ ਦੇਣਾ ਰਹੀ ਨਹੀਂ, ਹੈ। ਕੋਈ ਮਾੜਾ ਬਿਲਕੁਲ ਮਾਈਨਰ ਇਸ਼ੂ ਹੁੰਦਾ ਉਹਦੇ ਤੇ ਅਸੀਂ ਇੰਨਾ ਰੌਲਾ ਪਾ ਰਹੇ ਹੈਗੇ ਆ। ਜਿਹੜੇ ਕਹਿੰਦੇ ਆ ਨਾ ਵੀ ਕੋਈ ਨਹੀਂ, ਪੁਲਿਸ ਵਾਲੇ ਤਾਂ ਸਾਡੇ ਯਾਰ ਨੇ, ਸਾਡੇ ਤਾਂ ਮਿੱਤਰ ਆ, ਅਸੀਂ ਤਾਂ ਉਹਨਾਂ ਨੂੰ ਜਾਣਦੇ ਆ, ਪਰ ਉਹਨਾਂ ਦੇ ਹਾਇਰ ਅਪਸ ਦੇ ਨਾਲ ਮੀਟਿੰਗਾਂ ਕਰਕੇ ਤੇ ਉਹਨਾਂ ਨੂੰ ਜਿਹੜਾ ਉਹ ਬਦਨਾਮ ਕਰ ਰਹੇ ਆ ਵੀ ਸਾਡੇ ਤੋਂ ਵਧੀਆ ਕੋਈ ਨਹੀਂ, ਵੀ ਸਾਡੇ ਲਈ ਹੀ ਸਭ ਕੁਝ ਜਿਹੜਾ ਹੋਣਾ ਚਾਹੀਦਾ। ਤੇ ਉਸੇ ਤਰੀਕੇ ਦੇ ਨਾਲ ਇਹਨਾਂ ਨੇ ਉਹੀ ਪਾਲਿਸੀ ਨੂੰ ਜਿਹੜਾ ਉਹ ਤੋਰਿਆ ਹੈਗਾ ਆ, ਤੇ ਅਮਰੀਕਾ ਦੇ ਵਿੱਚ ਆ ਕੇ ਇਹਨਾਂ ਨੇ ਖਾਸੇ ਜਿਹੜੇ ਪੈਰ ਆ ਉਹ ਇਸ ਟਾਈਮ ਪਸਾਰੇ ਹੈਗੇ ਆ। ਸੋ ਇਹ ਆਪਾਂ ਸਾਰਿਆਂ ਨੂੰ ਮਿਲ ਕੇ ਜਿਹੜਾ ਉਹ ਦੇਖਣਾ ਪੈਣਾ ਵੀ ਇਸ ਦੇ ਉੱਤੇ ਕੀ ਆ। ਹਾਂ, ਹੋਰ ਮੁੱਦਿਆਂ ਦੇ ਉੱਤੇ ਮੈਂ ਦੇਖ ਰਿਹਾ ਵੀ ਕਾਫੀ ਕੁਛ ਜਿਹੜਾ ਹਰਜੋਤ ਸਿੰਘ ਜੀ ਜੀ ਸਰਗਰਮੀ ਕਈ ਚੀਜ਼ਾਂ ਦੇ ਜਿਹਦਾ ਉੱਤੇ ਕੋਈ ਜਿਹੜੀ ਲੈਣਾ ਚੱਲ ਦੇਣਾ ਰਹੀ ਨਹੀਂ, ਕੋਈ ਮਾੜਾ ਬਿਲਕੁਲ ਮਾਈਨਰ ਇਸ਼ੂ ਹੁੰਦਾ ਉਹਦੇ ਤੇ ਅਸੀਂ ਇੰਨਾ ਰੌਲਾ ਪਾ ਰਹੇ ਹੈਗੇ ਆ। ਆਪਣੀ ਫੋਕਸ ਉੱਤੇ ਕਮਿਊਨਿਟੀ ਵਿੱਚ ਜ਼ਿਆਦਾ ਪਤਾ ਕੀਤਾ ਹੀ ਨਹੀਂ ਹੋਇਆ ਵੀ ਇਹਦੇ ਤੇ ਜਿਹੜਾ ਇਸ ਟਾਈਮ ਸਭ ਤੋਂ ਵੱਡੇ ਫੋਕਸ ਦੀ ਜਿਹੜੀ ਲੋੜ ਆ, ਗੁਰੂ ਘਰਾਂ ਨੂੰ, ਸਿੱਖਾਂ ਨੂੰ, ਆਜ਼ਾਦੀ ਪਸੰਦ ਲੋਕਾਂ ਨੂੰ ਕਿਸ ਤਰੀਕੇ ਦੇ ਨਾਲ ਇਹ ਉਹ ਪਿੱਛੇ ਪਈ ਆ, ਕਿਸ ਤਰੀਕੇ ਦੇ ਨਾਲ ਉਹਨਾਂ ਦੀਆਂ ਜੜ੍ਹਾਂ ਨੂੰ ਜਿਹੜਾ ਉਹ ਵੱਢ ਰਹੀ ਆ। ਤੇ ਤੁਹਾਨੂੰ ਜਿਹੜਾ ਇੱਕ ਹਿਸਾਬ ਦੇ ਨਾਲ ਉਹਨਾਂ ਲਾ ਐਨਫੋਰਸਮੈਂਟ ਦੇ ਉੱਤੇ ਜਿਹੜੇ ਕਹਿੰਦੇ ਆ ਨਾ ਵੀ ਕੋਈ ਨਹੀਂ, ਪੁਲਿਸ ਵਾਲੇ ਤਾਂ ਸਾਡੇ ਯਾਰ ਨੇ, ਸਾਡੇ ਤਾਂ ਮਿੱਤਰ ਆ, ਅਸੀਂ ਤਾਂ ਉਹਨਾਂ ਨੂੰ ਜਾਣਦੇ ਆ, ਪਰ ਉਹਨਾਂ ਦੇ ਹਾਇਰ ਅਪਸ ਦੇ ਨਾਲ ਮੀਟਿੰਗਾਂ ਕਰਕੇ ਤੇ ਉਹਨਾਂ ਨੂੰ ਜਿਹੜਾ ਉਹ ਬਦਨਾਮ ਕਰ ਰਹੇ ਆ। ਕੱਲ ਕੁਝ ਸਿੱਖ ਜਿਹੜੇ ਜੈਰੀ ਡਾਇਰ ਨੂੰ ਮਿਲ ਕੇ ਆਏ ਆ ਹਰਜੋਤ ਸਿੰਘ ਜੀ। ਸੋ ਉਹਨਾਂ ਬਿਲਕੁਲ ਇਹ ਨੇ ਦੱਸਦੇ ਜਾਈਏ ਜਿਹੜੇ ਫ੍ਰਿਜ਼ਨੋ ਦੇ ਵਿੱਚ ਕਿਉਂਕਿ ਜਿਹੜੀ ਇਹ ਫਾਊਂਡੇਸ਼ਨ ਹੈਗੀ ਆ, ਇਹ ਫ੍ਰਿਜ਼ਨੋ ਦੇ ਮੇਅਰ ਨੂੰ, ਉਸ ਟਾਈਮ ਦੇ ਪੁਲਿਸ ਚੀਫ ਨੂੰ ਵੀ ਮਿਲੀ ਸੀ। ਉੱਥੇ ਦੇ 2 ਸਿੱਖਾਂ ਬਾਰੇ ਕਾਫੀ ਗਲਤ ਜਿਹੜੇ ਵਿਚਾਰ ਦਿੱਤੇ ਸੀਗੇ। ਸੋ ਹੁਣ ਕੱਲ ਉਹ ਸਿੱਖ ਜਿਹੜੇ ਆਪਣੇ ਭੈਣ ਭਰਾ ਆ, ਉਹ ਕੱਲ ਮੇਅਰ ਨੂੰ ਮਿਲ ਕੇ ਆਏ ਹੈਗੇ ਆ, ਤੇ ਉਹਦੇ ਬਾਰੇ ਥੋੜਾ ਡਿਸਕਸ ਕਰੋ। ਜੀ ਜੀ ਬਿਲਕੁਲ, ਰਾਜ। ਹਰਜੋਤ ਸਿੰਘ ਜੀ ਵੀ ਉਹ ਉਸ ਤਰੀਕੇ ਦੇ ਨਾਲ ਉੱਥੇ ਉਹ ਮਿਲ ਕੇ ਆਏ ਆ। ਉਹਨਾਂ ਨੇ ਉਹੀ ਦੱਸਿਆ ਆ ਵੀ ਮਿਲਣ ਤੋਂ ਬਾਅਦ ਦੇ ਵਿੱਚ ਜਿਹੜੀ ਸਟੇਟਮੈਂਟ ਆ ਜੈਰੀ ਡਾਇਰ ਹੋਣਾ ਨੇ ਜਾਰੀ ਕੀਤੀ ਆ ਵੀ ਮੈਂ ਸਿੱਖ ਕਮਿਊਨਿਟੀ ਦੇ ਨਾਲ ਮਿਲਿਆ ਆ, ਉਹਨਾਂ ਦੇ ਜਿਹੜੇ ਕੰਸਰਨਸ ਆ, ਜਿਹੜੇ ਲੇਟੈਸਟ ਨੈਸ਼ਨਲ ਤੇ ਇੰਟਰਨੈਸ਼ਨਲ ਇੰਸੀਡੈਂਟ ਹੋਏ ਆ, ਖਾਸ ਕਰਕੇ ਜਿਹੜਾ ਹੁਣ ਟ੍ਰਾਂਸਨੈਸ਼ਨਲ ਰਿਪਰੈਸ਼ਨ ਦਾ ਮੁੱਦਾ ਚੱਲ ਰਿਹਾ ਆ, ਵੀ ਕਿਸ ਤਰੀਕੇ ਦੇ ਨਾਲ ਵੀ ਤੁਹਾਡੇ ਸ਼ਹਿਰ ਦੇ ਵਿੱਚ ਆ ਕੇ ਇਸ ਤਰੀਕੇ ਦੀਆਂ ਜਿਹੜੀਆਂ ਉਹ ਗੱਲਾਂ ਕੀਤੀਆਂ ਜਾ ਰਹੀਆਂ ਆ। ਤੇ ਕਹਿੰਦਾ ਵੀ ਮੈਂ ਆਪਣੇ ਸਿੱਖ ਰੈਜ਼ੀਡੈਂਟਸ ਨੂੰ ਇਹ ਭਰੋਸਾ ਦਿਵਾਉਣਾ ਚਾਹੁੰਦਾ ਆ ਵੀ ਤੁਹਾਡੀ ਜਿਹੜੀ ਸੇਫਟੀ ਆ ਮੇਰੇ ਲਈ ਜਿਹੜੀ ਟੌਪ ਦੀ ਪ੍ਰਾਇੋਰਟੀ ਆ, ਵੀ ਸਭ ਤੋਂ ਉੱਤੇ ਆ, ਤੇ ਕਿਸੇ ਵੀ ਤਰੀਕੇ ਦਾ ਜਿਹੜਾ ਟ੍ਰਾਂਸਨੈਸ਼ਨਲ ਰਿਪਰੈਸ਼ਨ ਆ ਜੇ ਤੁਹਾਡੇ ਉਲਟ ਹੁੰਦਾ, ਮੈਂ ਉਸ ਨੂੰ ਝੱਲੂਗਾ ਨਹੀਂ, ਜਾਂ ਤੁਹਾਨੂੰ ਖਤਰਾ ਆ, ਹਿੰਸਾ ਦਾ ਖਤਰਾ ਦਾ ਕੋਈ ਧਮਕੀ ਆਉਂਦੀ ਆ, ਉਸ ਨੂੰ ਜਿਹੜਾ ਅਸੀਂ ਨਹੀਂ ਝੱਲਾਂਗੇ। ਤੇ ਫ੍ਰਿਜ਼ਨੋ ਤੁਹਾਡੇ ਨਾਲ ਆ, ਹੇਟ ਤੇ ਡਿਸਕ੍ਰਿਮੀਨੇਸ਼ਨ ਦੇ ਉਲਟ ਜਿਹੜੇ ਆ ਅਸੀਂ ਸਟੈਂਡ ਇਸ ਦੇ ਵਿੱਚ ਜਿਹੜਾ ਉਹ ਕਰਦੇ ਹੈਗੇ ਆ। ਚੰਗੀ ਗੱਲ ਹੈਗੀ ਆ ਵੀ ਇਹ ਚੀਜ਼ ਉਹਨਾਂ ਨੇ ਸਟੈਂਡ ਲਿਆ ਆ। ਤੇ ਨਾਲ ਦੇ ਨਾਲ ਆਪਾਂ ਕੱਲ ਵੀ ਪੁੱਛਿਆ ਸੀਗਾ, ਜਿਹੜੀ ਸਿੱਖਾਂ ਦੀ ਇੱਥੇ ਕੌਂਸਲ ਬਣੀ ਆ ਗੁਰੂ ਘਰਾਂ ਵਾਲੀ, ਉਹ ਪਤਾ ਨਹੀਂ ਜਾਂ ਉਹ ਟਰਾਈ ਕਰ ਰਹੇ ਆ ਜਾਂ ਜੇ ਮੁਲਾਕਾਤ ਉਹਨਾਂ ਦੀ ਹੋਈ ਆ ਜਾਂ ਨਹੀਂ ਹੋਈ। ਜਿਹੜੇ ਟ੍ਰਾਂਸਨੈਸ਼ਨਲ ਰਿਪਰੈਸ਼ਨ ਦੇ ਮੁੱਦੇ ਦਾ ਜਿਹੜੀ ਲੋਕਲ ਤੁਹਾਡੇ ਇੱਥੇ ਦੀ ਸਟੇਟ ਸੈਨੇਟਰ ਆ, ਵੀ ਉਹਦੇ ਨਾਲ ਮੁਲਾਕਾਤ ਤੁਸੀਂ ਕਰ ਸਕੇ ਆ ਜਾਂ ਨਹੀਂ ਕਰ ਸਕੇ, ਜਾਂ ਅੱਗੇ ਪਈ ਆ। ਜੇ ਕੋਈ ਹੈ ਆ ਤਾਂ ਸਾਨੂੰ ਕਲੀਅਰ ਜਿਹੜਾ ਦੱਸ ਦਿਓ, ਤਾਂ ਜੋ ਲੋਕਾਂ ਨੂੰ ਵੀ ਪਤਾ ਲੱਗੇ ਵੀ ਉੱਥੇ ਤੁਸੀਂ ਕਿੱਥੇ ਜਿਹੜਾ ਉਹ ਸਟੈਂਡ ਕਰਦੇ ਆ। ਜਿਹੜੀ ਇੱਥੋਂ ਦੀ ਆਰਗੇਨਾਈਜੇਸ਼ਨ ਦੀ ਜਿਹੜੀ ਇੱਕ ਗੁਰੂ ਘਰਾਂ ਦੀ ਜਿਹੜੀ ਮਿਲ ਕੇ ਜਿਹੜੀ ਕੌਂਸਲ ਬਣੀ ਆ, ਉਹ ਕੀ ਆ, ਜਾਂ ਵੈਸੇ ਹੀ ਕਿਸੇ ਨੇ ਕੋਸ਼ਿਸ਼ ਕੀਤੀ ਹੈ ਜਿਹੜੇ ਕਬਰੈਲੋ ਹੁਣਾਂ ਦੇ ਨਾਲ, ਸੈਨੇਟਰ ਦੇ ਨਾਲ ਮੁਲਾਕਾਤ ਕਰਨ ਦੇ ਲਈ, ਉਹਨਾਂ ਨੂੰ ਇਸ ਮੁੱਦੇ ਦੇ ਬਾਰੇ ਜਿਹੜਾ ਉਹ ਐਕਸਪਲੇਨ ਕਰਨ ਦੇ ਲਈ, ਕੀ ਉਹਨਾਂ ਨੂੰ ਗਲਤ ਦੱਸਿਆ ਗਿਆ ਸੀਗਾ ਤਾਂ ਉਹਦੇ ਕਰਕੇ ਉਹ ਉਹਨਾਂ ਦੀਆਂ ਗੱਲਾਂ 'ਚ ਆ ਗਏ ਆ। ਤੁਸੀਂ ਉਹਨਾਂ ਨੂੰ ਜੇ ਉਹ ਗਲਤ ਦੱਸਿਆ ਤੇ ਉਹਨਾਂ ਨੂੰ ਠੀਕ ਜਿਹੜਾ ਉਹ ਦੱਸ ਕੇ ਇਸ ਚੀਜ਼ ਦੇ ਵਿੱਚ ਹਮਾਇਤ ਲੈਣ ਦੀ ਜਿਹੜੀ ਉਹ ਕੋਸ਼ਿਸ਼ ਜਿਹੜੀ ਉਹ ਕੀਤੀ ਜਾਵੇ। ਸੋ ਇਹ ਜ਼ਰੂਰੀ ਆ, ਤੇ ਇਹ ਜ਼ਰੂਰ ਜੇ ਕੋਈ ਅਪਡੇਟ ਹੈਗੀ ਆ ਤਾਂ ਜ਼ਰੂਰ ਸਾਨੂੰ ਜਿਹੜਾ ਉਹ ਦੱਸੋ, ਤਾਂ ਜੋ ਆਪਾਂ ਆਪਣੇ ਇੱਥੋਂ ਦੇ ਲੋਕਲ ਲੋਕਾਂ ਦੇ ਨਾਲ ਜਿਹੜੇ ਸਿੱਖ ਵਾਸਤੇ ਨੇ ਕੈਲੀਫੋਰਨੀਆ 'ਚ, ਉਹਨਾਂ ਦੇ ਨਾਲ ਜਿਹੜਾ ਅਮਰੀਕਾ 'ਚ ਵਾਸਤੇ ਉਹਨਾਂ ਦੇ ਨਾਲ ਸ਼ੇਅਰ ਕੀਤਾ। ਇੱਕ ਜ਼ਰੂਰ ਆਪਾਂ ਪੰਜਾਬੀ ਰੇਡੀਓ USA ਵੱਲੋਂ, ਜਿਸ ਤਰ੍ਹਾਂ ਆਪਾਂ ਹਮੇਸ਼ਾ ਬੇਨਤੀ ਕਰਦੇ ਰਹਿੰਦੇ ਆ, ਤੇ ਆਪਾਂ ਸਾਡੇ ਤਾਂ ਪੰਜਾਬੀ ਰੇਡੀਓ USA ਦਾ ਮੇਨ ਮਕਸਦ ਵੀ ਇਹ ਹੈ ਕਿ ਸਾਰੇ ਪੰਜਾਬੀਆਂ ਨੂੰ ਇਕੱਠੇ ਕਰਨਾ ਹੈ, ਨੋ ਮੈਟਰ ਉਹ ਕਿਸੇ ਵੀ ਮੁਲਕ ਦੇ ਹੋਣ, ਕਿੱਥੇ ਦੇ ਵੀ ਹੋਣ। ਪ੍ਰੋਟੈਸਟ ਕਰਨਾ ਅਮਰੀਕਾ ਦੇ ਵਿੱਚ ਹਰ ਇੱਕ ਦਾ ਹੱਕ ਹੈਗਾ ਆ, ਕੋਈ ਉਸ ਨੂੰ ਰੋਕ ਨਹੀਂ ਸਕਦਾ। ਪਿਛਲੇ ਦਿਨਾਂ ਦੇ ਵਿੱਚ ਜੋ ਸੈਨ ਹੋਜ਼ੇ ਗੁਰਦੁਆਰਾ ਸਾਹਿਬ ਵਾਪਰਿਆ, ਉਹ ਵਾਪਰਨਾ ਨਹੀਂ ਚਾਹੀਦਾ ਸੀ। ਬੈਠ ਕੇ ਗੱਲਬਾਤ ਕੀਤੀ ਜਾ ਸਕਦੀ ਸੀ। ਜਿਸ ਹਿਸਾਬ ਦੇ ਨਾਲ ਇਹ ਆਰਗੇਨਾਈਜੇਸ਼ਨ ਸਿੱਖਾਂ ਨੂੰ ਬਦਨਾਮ ਕਰਨ ਲੱਗੀ ਹੋਈ ਆ, ਪਹਿਲਾਂ ਇਹਨਾਂ ਨੇ ਐਜੂਕੇਸ਼ਨ ਦੇ ਉੱਤੇ ਬਹੁਤ ਕੀਤਾ, ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਵੀ ਜਿਸ ਸਿੱਖ ਹਿਸਟਰੀ ਨੂੰ ਜਦੋਂ ਇਨਕਲੂਡ ਕਰਨ ਲੱਗੇ ਸੀ, ਬਹੁਤ ਵਿਰੋਧ ਕੀਤਾ ਗਿਆ। ਜਿਹੜੇ ਲੋਕ ਅੱਗੇ ਲੋਕ ਕਰ ਰਹੇ ਸੀ, ਉਹਨਾਂ ਨੂੰ
ਹੁਣ ਮੈਂ ਤੁਹਾਨੂੰ ਪਹਿਲਾਂ ਦੱਸਿਆ ਹੀ ਹੈ ਵੀ ਕਿਸ ਤਰ੍ਹਾਂ ਈਵਨ ਕੁਝ ਘੰਟੇ ਪਹਿਲਾਂ ਭਜਨ ਸਿੰਘ ਭਿੰਡਰ ਉਹਨਾਂ ਦੇ ਅਗੇਂਸਟ ਜਿਹੜੀ ਆ ਇੱਕ ਟਵੀਟ ਕੀਤਾ ਗਿਆ ਵੀ ਜੀ ਟੈਰਰਿਜ਼ਮ ਫੈਲਾਉਂਦੇ ਆ, ਜੇ ਆ ਉਹ ਆ, ਝੂਠ, ਕਨਸਪੀਰੇਸੀ ਥਿਊਰੀ, ਕੋਈ ਚਾਰਜ ਨਹੀਂ ਹੋਇਆ, ਕੋਈ ਕੁਝ ਨਹੀਂ ਹੋਇਆ। ਸੋ ਪਲੀਜ਼ ਸਾਰਿਆਂ ਨੂੰ ਬੇਨਤੀ ਆ, ਜਿੱਥੇ ਮਰਜੀ ਤੁਸੀਂ ਪ੍ਰੋਟੈਸਟ ਕਰਦੇ ਹੋ, ਆਪਣੇ ਹੱਕ ਦੀ ਗੱਲ ਕਰਦੇ ਆ, ਇੰਨਾ ਜ਼ਰੂਰ ਮੇਕ ਸ਼ੋਰ ਕਰੇ ਵੀ ਉੱਥੇ ਕੋਈ ਲੜਾਈ ਝਗੜਾ ਨਾ ਹੋਵੇ ਕਿਸੇ ਤਰ੍ਹਾਂ ਦਾ ਵੀ, ਕਿਉਂਕਿ ਨਹੀਂ ਤਾਂ ਕੀ ਹੋਣਾ ਆ ਵੀ ਜੋ ਕੁਝ ਇਹਨਾਂ ਲੋਕਾਂ ਨੇ ਵੱਖ-ਵੱਖ ਪੁਲਿਸ ਚੀਫਸ ਨੂੰ ਦੱਸਿਆ ਆ ਵੀ ਦੇਖੋ ਜੀ ਇਹ ਆਹ ਕੰਮ ਕਰਦੇ ਹੈਗੇ ਆ, ਕਿਤੇ ਉਹ ਫਿਰ ਉਹ ਸੱਚ ਨਾ ਹੋਵੇ। ਸੋ ਇਹ ਜ਼ਰੂਰ ਸਾਡੇ ਪੰਜਾਬੀ ਰੇਡੀਓ ਯੂਐਸਏ ਦੀ ਪੂਰੀ ਟੀਮ ਵੱਲੋਂ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਆ ਵੀ ਵੱਧ ਤੋਂ ਵੱਧ ਜਿੱਥੇ ਵੀ ਤੁਸੀਂ ਪ੍ਰੋਟੈਸਟ ਕਰਨਾ, ਪ੍ਰੋਟੈਸਟ ਕਰੋ, ਹੱਕ ਦੀ ਗੱਲ ਕਰੋ, ਪਰ ਜਿਹੜਾ ਲੜਾਈ ਝਗੜਾ ਆ ਉਹ ਕਿਤੇ ਵੀ ਨਹੀਂ ਹੋਣਾ ਚਾਹੀਦਾ ਹੈਗਾ, ਤਾਂ ਕਿ ਪੂਰੀ ਕੌਮ ਦੀ ਜਿਹੜੀ ਆ ਉਹ ਬਦਨਾਮੀ ਨਾ ਹੋਵੇ।